ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 9 नवंबर 2018 26 कत्तक नानकशाही संमत 550 का दिन है। तो डॉक्टर साहब प्रोग्राम शुरू करने तो पहला असीं प्रदर्शकों ते ਸਰੋਤਿਆਂ ਨੂੰ हमेशा इस तरह दसीए व्यूअर्स जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेल 5 केबल इन कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਨਾਲ ਹੀ ਸ਼ੇਅਰ ਕਰੋ ਔਰ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਮੇਨ ਇਸ਼ੂ ਦੀ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਭਾਰਤ ਵਿਚਲੀਆਂ ਸਿੱਖ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਸੇ ਹੱਦ ਤੱਕ ਅਕਾਲ ਤਖਤ ਸਾਹਿਬ, ਦਿੱਲੀ ਕਮੇਟੀ, ਪਟਨਾ ਸਾਹਿਬ ਮੈਨੇਜਮੈਂਟ ਕਮੇਟੀ ਔਰ ਹਜ਼ੂਰ ਸਾਹਿਬ ਕਮੇਟੀ ਆਲਮੋਸਟ ਹੌਲੀ ਹੌਲੀ ਇਹ ਜਿਹੜੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਨੇ ਇਹ ਭਾਰਤੀ ਹਕੂਮਤ ਜਾਂ ਇਉਂ ਕਹੀਏ ਕਿ RSS ਦੇ ਸਿੱਧੇ ਅਸਿੱਧੇ ਪ੍ਰਭਾਵ ਥੱਲੇ ਜਾ ਚੁੱਕੀਆਂ ਨੇ ਜੀ। 5 ਮਿਲੀਅਨ ਸਿੱਖ ਡਾਇਸਪੋਰਾ, 50 ਲੱਖ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ ਤੇ ਸਾਡੇ ਲਈ ਇਹ ਇੱਕ ਚੰਗੀ ਗੱਲ ਹੈ ਕਿ 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਜਿਨ੍ਹਾਂ ਦੇ ਵਿੱਚ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਵਰਗੇ ਪ੍ਰਮੁੱਖ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਗੁਰਦੁਆਰੇ ਸ਼ਾਮਲ ਨੇ, ਇਹ ਪਾਕਿਸਤਾਨ 'ਚ ਨੇ ਜੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਘੱਟੋ ਘੱਟ RSS ਦੇ ਪ੍ਰਭਾਵ ਥੱਲੇ ਨਹੀਂ ਹੈ ਔਰ ਡਾਇਸਪੋਰਾ ਸਿੱਖ ਜਿਵੇਂ ਸਿੱਖ ਮਰਿਆਦਾ ਜਾਂ ਸਿੱਖ ਇਸ਼ੂਜ਼ ਦੇ ਉੱਤੇ ਗੱਲ ਕਰਦੇ ਨੇ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਜਿਹੜੀ ਸਾਡੀ ਡਾਇਸਪੋਰਾ ਲਾਈਨ ਹੈ ਉਸ ਦੇ ਨਾਲ ਹਮੇਸ਼ਾ ਜਿਹੜਾ ਉਹ ਮੋਢੇ ਨਾਲ ਮੋਢਾ ਜੋੜ ਕੇ ਖਲੋਂਦੇ ਨੇ। ਉਹ ਭਾਵੇਂ ਮੂਲ ਤੌਰ ਦੇ ਉੱਤੇ ਕੌਮੀ ਆਜ਼ਾਦੀ ਦੀ ਗੱਲ ਹੋਏ, ਮੂਲ ਨਾਨਕਸ਼ਾਹੀ ਕੈਲੰਡਰ ਦੀ ਗੱਲ ਹੋਏ ਜਾਂ ਜਿਹੜੇ ਹਿੰਦੂਤਵੀ ਪ੍ਰਭਾਵ ਨੂੰ ਨਕਾਰਨਾ ਹੋਏ। ਬਿਲਕੁਲ। ਸੋ ਜ਼ਾਹਿਰ ਹੈ ਅਸੀਂ ਸਮਝਦੇ ਹਾਂ ਕਿ ਹਮੇਸ਼ਾ ਹੀ ਜਿੱਥੇ ਜਦੋਂ ਕੋਈ ਖਾਸ ਦਿਨ ਹੁੰਦਾ ਹੈ, ਜਿਹੜੇ ਗੁਰੂ ਸਾਹਿਬਾਨ ਨਾਲ ਜਾਂ ਜਿਸ ਘਟਨਾ ਸੰਬੰਧੀ ਉਹ ਦਿਨ ਹੁੰਦਾ ਹੈ, ਜਿੱਥੇ ਵੀ ਉਹ ਸਥਿਤ ਹੁੰਦੀ ਹੈ ਉਹਨਾਂ ਦੀ ਜਿਹੜੀ ਹੈ ਉਹਦੇ ਉੱਤੇ ਫੋਕਸ ਹੁੰਦਾ ਹੈ ਔਰ ਜੇ ਇਉਂ ਕਹਿਣਾ ਹੋਏ ਕਿ ਪਹਿਲ ਉਹਨਾਂ ਦੀ ਹੁੰਦੀ ਹੈ ਜੀ। ਸੋ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ ਪੁਰਬ ਜਿਹੜਾ ਕਿ 2019 ਦੇ ਵਿੱਚ ਹੋਣਾ ਔਰ ਆਲਰੇਡੀ ਜਦੋਂ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਵੰਬਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦਾ 2018 ਦਾ ਹੋਏਗਾ ਕੱਤਕ ਦੀ ਪੁੰਨਿਆ ਨੂੰ ਤੇ ਇਦੋਂ ਇਹ ਸੈਲੀਬ੍ਰੇਸ਼ਨਸ ਸ਼ੁਰੂ ਹੋ ਜਾਣਗੀਆਂ ਔਰ 2019 ਜਿਹੜਾ ਕਿ ਨਵੰਬਰ ਦੇ ਵਿੱਚ 2019 ਦੇ ਵਿੱਚ ਹੋਏਗਾ ਉਦੋਂ 550 ਸਾਲ ਪੂਰੇ ਹੋਣਗੇ ਜੀ। ਸੋ ਜ਼ਾਹਿਰ ਹੈ ਵੀ ਪਾਕਿਸਤਾਨ ਸਰਕਾਰ ਨੇ ਇਸ ਦੇ ਲਈ ਵੱਡੇ ਪੈਮਾਨੇ ਦੇ ਉੱਤੇ ਪ੍ਰਬੰਧ ਕੀਤੇ ਨੇ। ਲੱਖਾਂ ਸਿੱਖ ਯਾਤਰੀਆਂ ਨੂੰ ਠਹਿਰਾਉਣ ਦੇ ਲਈ ਐਕਸਟਰਾ ਸਰਾਵਾਂ ਬਣਾਈਆਂ ਜਾ ਰਹੀਆਂ, ਹੋਰ ਪ੍ਰਬੰਧ ਕੀਤੇ ਜਾ ਰਹੇ ਨੇ ਜੀ। ਔਰ ਇਸੇ ਦੇ ਤਹਿਤ ਹੀ ਇੱਕ ਗੁੱਡਵਿਲ ਜੈਸਚਰ ਦੇ ਤੌਰ ਤੇ, ਇੱਕ ਆਪਣੇ ਵੱਲੋਂ ਨੇਕ ਨੀਅਤੀ ਦੇ ਇਜ਼ਹਾਰ ਦੇ ਤੌਰ ਤੇ ਇਮਰਾਨ ਖਾਨ ਜਿਹੜੇ ਕਿ ਜਦੋਂ ਉਹਨਾਂ ਦਾ ਸਹੁੰ ਚੁੱਕ ਸਮਾਗਮ ਸੀ ਉਸ ਮੌਕੇ ਹੀ ਫੌਜ ਦੇ ਮੁਖੀ ਜਨਰਲ ਬਾਜਵਾ ਨੇ ਇਹ ਨਵਜੋਤ ਸਿੱਧੂ ਜਿਹੜਾ ਕਿ ਨਿੱਜੀ ਦੋਸਤ ਹੋਣ ਦੇ ਨਾਤੇ, ਇਮਰਾਨ ਖਾਨ ਦੇ ਕ੍ਰਿਕਟਰ ਹੋਣ ਦੇ ਨਾਤੇ ਉਸ ਸਹੁੰ ਚੁੱਕ ਸਮਾਗਮ 'ਚ ਗਿਆ ਸੀ, ਉਸ ਨੂੰ ਉਹਨਾਂ ਨੇ ਆਫਰ ਕੀਤਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿੱਥੇ ਕਿ 3 ਕਿਲੋਮੀਟਰ ਦਾ ਡੇਰਾ ਬਾਬਾ ਨਾਨਕ ਤੋਂ ਫਰਕ ਹੈ ਕਿ ਭਾਈ ਅਸੀਂ ਤਿਆਰ ਹਾਂ, ਤੁਸੀਂ ਆ ਜਾਓ ਔਰ ਕੋਈ ਵੀਜ਼ੇ ਦੀ ਔਰ ਦੂਸਰੀ ਲੋੜ ਵੀ ਨਹੀਂ ਹੋਏਗੀ, ਸੰਗਤਾਂ ਆ ਕੇ ਦਰਸ਼ਨ ਕਰਕੇ ਵਾਪਸ ਜਾ ਸਕਦੀਆਂ ਨੇ ਔਰ ਪਾਕਿਸਤਾਨ ਸਰਕਾਰ ਇਹਨੂੰ ਐਜ਼ ਏ ਗੁੱਡਵਿਲ ਗਿਫਟ ਦੇਣਾ ਚਾਹੁੰਦੀ ਹੈ ਇਸ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ। ਸੋ ਜ਼ਾਹਰਾ ਤੌਰ ਤੇ ਇਸ ਦੇ ਨਾਲ ਸਮੁੱਚੀ 30 ਮਿਲੀਅਨ ਸਿੱਖ ਕੌਮ ਦੇ ਵਿੱਚ ਇੱਕ ਆਸ ਦੀ ਕਿਰਨ ਵੀ ਜਾਗੀ ਕਿ ਜਿਹੜਾ ਮਸਲਾ ਪਿਛਲੇ ਕਈ ਸਾਲਾਂ ਤੋਂ ਲਟਕਾਇਆ ਹੋਇਆ, ਕਿਉਂਕਿ ਇਹ ਕਰਤਾਰਪੁਰ ਕੋਰੀਡੋਰ ਦਾ ਮੁੱਦਾ ਕੋਈ ਪਹਿਲੀ ਵਾਰ ਨਹੀਂ ਹੈ
कि पाकिस्तान सरकार ने सद्भावना दिखाई। ये नवाज शरीफ का पीरीयड होए, मुशर्रफ का दौर होए और वो सारे पीरीयड दे विच ही इस उन्हां वल्लों ऑफर रही। पर इस बार लगदा सी कि क्योंकि इस मुद्दे दे उत्ते ईवन पंजाब असैंबली जिहड़ी है वो यूनैनिमसली मता भी पास कर चुकी है 2 बार, एक बारी बादल दी सरकार वेले और हुण भी अमरिंदर सिंह दी सरकार वेले भी इस दे उत्ते यूनैनिमसली जदों कि जस्टिस रंजीत सिंह सरकारिया कमीशन जस्टिस रंजीत सिंह कमीशन की रिपोर्ट जिहड़ी है डिस्कस हुई, उस दे विच ही जिहड़ा है ये उसे ही सैशन दे विच ये मता भी होया कि करतारपुर दा लांघा जिहड़ा है ये खोलण लई इंडियन गवर्नमेंट इनिशिएट करे। जी सो इनिशिएट तां की करना सी, इंडियन गवर्नमेंट ने जिस किस्म दा बिहेवियर उन्हां दे मुख्तारा मीडिया ने, उन्हां दी फॉरेन मिनिस्ट्री ने और कुल मिला के उन्हां दे सरकारी गैर सरकारी अदारियां ने धारण कीता, नतीजे के तौर पर जोड़ा इशू सी ये सारे का सारा ही नवजोत सिद्धू वर्गा जोड़ा हिंदुत्वी शो बॉय उन्होंने जिन्हें शिवलिंग एक पटियाले के घर च रखा है, एक अमृतसर के घर च रखा है, पंडित दोवें रखे हुए ने जिन्हों की ये तनख्वाह दिंदा है और जोड़ा पूरा फिट दोनों उंगलों के विच हर नग पाया होया पूरा तांत्रिक, लेकिन उन्होंने रातों रात ISI का एजेंट बना दिता गया और डिबेट जी है सारी डी रेल कर दी गई। पर इस तो इंडियन एजेंसियां ने एक सबक जरूर लिया है कि इस तो पहला कि गुरु नानक साहब का 550वां प्रकाश पुरब पाकिस्तान दे विच जिथे के वड्डे समागम होने ने ननकाना साहब और करतारपुर साहब और ननकाना साहब के चुगिरदे जी 7 गुरुद्वारे ने, गुरुद्वारा बाल लीला, पट्टी लिखी, सरब छाया। तो गुरु नानक साहब का बचपन और जवानी तक 18 साल की उम्र तक ननकाना साहब नाल जुड़े ने, फिर जीवन के अखीरले 18 साल उन्होंने करतारपुर साहब च गुजारे और जिहड़ियां उन्हां दियां उदासियां दे वेले दा भी राउट है क्योंकि वड्डा हिस्सा पंजाब का लगभग जे मैं गलत ना होवां तो 65% के करीब पंजाब लहंदा पंजाब जिहड़ा 47 पाकिस्तान का हिस्सा बनया। सो गुरु नानक साहब नाल जुड़ियां बहुत सारियां यादां उत्थे ने। सो इस गल नूं एजेंसियां ने इंडियन एजेंसियां ने भांपिया कि भी ये ना होए कि भी ये सिखां दा रैलिंग पॉइंट बने और पाकिस्तान की भी जिन्नी गुडविल है सारे पीरीयड सिखां दे मनां च आई और जिवें असीं कल भी ये डिस्कस कीता सी कि निक्के निक्के जैस्चर हुंदे ने। हुण बाबा गुरु नानक यूनिवर्सिटी का प्रोजैक्ट जिहड़ा पिछले 2006 तो चल रहा उहदे लई पाकिस्तान की पंजाब असैंबली ने रेजोल्यूशन किया यूनैनिमस इस दे उत्ते फरदर। फिर असीं देखिया कि किवें आसिया बीबी दे जिहड़ा सुप्रीम कोर्ट का फैसला उहनूं इक्विट करन दा आया उहदे मुद्दे ते जिवें पाकिस्तान दे विच मास प्रोटेस्ट होए और 65 के करीब सिख यात्रु जिहड़े बरतानिया दे सिटीजन सन वो उत्थे फस गए, स्टैंडर्ड सन और किवें पाकिस्तानी मिलिटरी ने उन्हां नूं एयरलिफ्ट कीता अपने हैलीकॉप्टर्स राहीं और ईवन यूके दे जिहड़े हाई कमिश्नर ने पाकिस्तान च उन्होंने पाकिस्तान गवर्नमेंट का धन्नवाद किया, असीं भी कल थैंक यू कीता सी। सो ज़ाहिर तौर ते ये सारे निके निके ही भावें जैस्चर हुंदे ने पर ये दसदे ने कि भी लाइन किधर नूं जा रही और इनू काउंटर करने दे लई ऑलरेडी इंडियन गवर्नमेंट ने जदों करतारपुर लांघे की गल थोड़ी तुरी तो इंडियन गवर्नमेंट ने कहा सी कि जी असीं ये फैसला कर लिया कि गुरु नानक साहब का प्रकाश पुरब इंटरनेशनल लैवल ते एज ए इंटरनेशनल भाईचारा डे, इंटरनेशनल ब्रदरहुड डे साडे मिशन हाई कमिशन जिहड़े ने वो दुनिया भर दे विच उहनूं सैलीब्रेट करनगे और असीं ये सारा जिहड़ा है इस नूं अगे तोरांगे। हुण ज़ाहिर तौर दे उत्ते एक पासे जिथे इंटरनेशनल लैवल ते डायस्पोरा सिखां ने इस दे उत्ते पेशकदमी कीती, कैप्टन अमरिंदर सिंह जिहड़ा कि सिख नवज दे नूं भी चंगी तरह समझदा है, ऑलरेडी पंजाब गवर्नमेंट ने भी इस दे उत्ते लाइन लई क्योंकि नवजोत सिद्धू ने जिस किस्म का सारा करतारपुर लांघे ते गल कीती एक स्टेज ते सिखां दे विच हीरो वांग लगन लग गए। सो कैप्टन अमरिंदर सिंह ने पंजाब लैवल दे उत्ते ऐलान किया होया सी कि असीं इस नूं ग्रैंड स्केल ते सैलीब्रेट करांगे। जिन्नियां रोड्स पंजाब दे विच जिथों गुरु नानक साहब क्योंकि काफ़ी वड्डा हिस्सा उन्होंने फिर बाद दे विच अपनी पर जवानी गृहस्थ जीवन का और जिन्हों असी सच्चा सौदा गुरु साहब ने किया वो सुल्तानपुर लोधी च गुजारे और पहली उदासी उन्होंने सुल्तानपुर लोधी तो ही शुरू की। उन्होंने डिवेलप करने दे उन्होंने बड़ी अफसरां दे लैवल ते कमेटियां और नवजोत सिद्धू क्योंकि टूरिज्म डिपार्टमेंट का मिनिस्टर है, जाहिर है कि उहदे च उहदी सेव ही सी और उहदे थल्ले ही इस नूं कर दिता गया। लेकिन
ਇਹ ਉਹਨਾਂ ਨੂੰ ਸੈਂਟਰਲ ਏਜੰਸੀਆਂ ਨੂੰ ਇਹ ਵੀ ਲੱਗਾ ਕਿ ਵੀ ਇਹਦਾ ਕ੍ਰੈਡਿਟ, ਕਿਉਂਕਿ ਜ਼ਾਹਰ ਹੈ ਵੀ ਕਾਂਗਰਸ ਦੀ ਹਕੂਮਤ ਹੈ, ਭਾਵੇਂ ਅਮਰਿੰਦਰ ਪਲੇਇੰਗ ਟੂ ਦਾ ਹਿਲਟ ਹੈ, ਟੂ ਦਾ ਗੈਲਰੀ, ਹਿੰਦੂਤਵੀਆਂ ਨੂੰ ਖੁਸ਼ ਕਰਨ ਲਈ। ਸੋ ਹੁਣ ਜਿਹੜੀਆਂ ਡਿਵੈਲਪਮੈਂਟਸ ਨੇ ਜਿਹੜੀਆਂ ਇਸ ਪਾਸੇ ਇਸ਼ਾਰਾ ਕਰ ਰਹੀਆਂ ਕਿ ਸੈਂਟਰਲ ਗਵਰਨਮੈਂਟ ਨੇ ਇੱਕ ਪਾਸੇ ਤਾਂ ਜਿਹੜਾ ਬਾਹਰ ਜਿਹੜੇ ਉਹਨਾਂ ਨੇ ਆਪਣੇ ਏਜੰਟ ਵੀ ਜਿਹੜੇ ਇਸ ਸਾਰੇ ਦੇ ਵਿੱਚ ਖੁਸ਼ ਕਰਨੇ ਨੇ, ਉਹਨਾਂ ਰਾਹੀਂ ਮਿਸ਼ਨਸ, ਹਾਈ ਕਮਿਸ਼ਨਸ, ਔਰ ਜਿਹੜੀ ਬਾਹਰ ਪਾਬੰਦੀ ਹੈ ਇਹਨਾਂ ਦੇ ਉੱਤੇ ਕਿ ਇਹ ਗੁਰਦੁਆਰਿਆਂ ਦੇ ਵਿੱਚ ਨਹੀਂ ਵੜ ਸਕਦੇ, ਇਹਨੂੰ ਵੀ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਸਿੱਖ ਬੜੇ ਕਈ ਮਾਮਲਿਆਂ 'ਚ ਭੋਲੇ ਨੇ, ਕਈ ਮਾਮਲਿਆਂ 'ਚ ਅਸੀਂ ਬਹੁਤ ਗਲੀਬਲ ਹੈ ਕਿ ਵੀ ਜਦੋਂ ਕੋਈ ਹੋਏਗਾ ਕਹਿਣਗੇ ਜੀ ਉਹ ਕਿਹੜਾ ਮਾੜਾ ਕੰਮ ਕਰ ਰਹੇ ਨੇ, ਜੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾ ਰਹੇ ਨੇ ਸਾਨੂੰ ਕਿਉਂ ਨਹੀਂ ਜਾਣਾ ਚਾਹੀਦਾ। ਸੋ ਇਹ ਵੀ ਇੱਕ ਕਿਸਮ ਦਾ ਆਪਣੀ ਕਿਸਮ ਦੀ ਡਿਬੇਟ ਹੋਏਗੀ। ਆਲਰੇਡੀ ਥੋੜਾ ਬਹੁਤ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਆਪਣਾ ਹੋਮਵਰਕ ਵੀ ਕੀਤਾ ਹੋਏਗਾ, ਔਰ RSS ਨੇ ਆਪਣੇ ਜਿਹੜੇ ਨੇ ਇਸ ਕਿਸਮ ਦੇ ਰੱਖੇ ਹੋਏ ਨੇ ਟੁਚੇ ਥਾਂ ਥਾਂ। ਲੇਕਿਨ ਜਿਵੇਂ ਸੈਂਟਰ ਗਵਰਨਮੈਂਟ ਸ਼੍ਰੋਮਣੀ ਕਮੇਟੀ ਨੂੰ ਬਿਲਟ ਕਰ ਰਹੀ ਹੈ, ਲੌਂਗੋਵਾਲ ਇਸ ਵੇਲੇ ਪ੍ਰਧਾਨ ਹੈ, ਔਰ ਇੱਕ ਮੀਟਿੰਗ ਮੈਂ ਇਸ ਖਬਰ ਨੂੰ ਜਿਹੜੀ ਅੱਜ ਦੀ ਮੇਨ ਖਬਰ ਸੀ ਪੰਜਾਬੀ ਅਜੀਤ ਜਲੰਧਰ ਨੇ ਕੈਰੀ ਕੀਤੀ ਕਿ ਕਿਵੇਂ ਰਾਜਨਾਥ ਸਿੰਘ ਦੀ ਪ੍ਰਧਾਨਗੀ ਦੇ ਥੱਲੇ ਜਿਹੜਾ ਉਹਨਾਂ ਨੇ ਮੀਟਿੰਗ ਕਰਕੇ ਕੀ ਫੈਸਲੇ ਲਏ, ਔਰ ਉਹਦੇ 'ਚ ਉਹਨਾਂ ਨੇ ਪੰਜਾਬ ਗਵਰਨਮੈਂਟ ਦਾ ਵੀ, ਕਿਉਂਕਿ ਜ਼ਾਹਰ ਹੈ ਤੌਰ ਤੇ ਨਵਜੋਤ ਸਿੱਧੂ ਵੀ ਉਸ ਮੀਟਿੰਗ ਦਾ ਹਿੱਸਾ ਸੀ, ਉਹਨੂੰ ਸਨੱਬ ਕੀਤਾ ਉਹਨਾਂ ਨੇ ਕਿਹਾ ਜੀ ਇਸ ਮਾਮਲੇ ਦੇ ਵਿੱਚ, ਔਰ ਇਹ ਰਾਜਨਾਥ ਸਿੰਘ ਕਹਿ ਰਿਹਾ ਕਿ ਜਿਹੜੀ ਕੋਆਰਡੀਨੇਟ ਕਰੇਗੀ ਉਹ ਸ਼੍ਰੋਮਣੀ ਕਮੇਟੀ ਕਰੇਗੀ, ਲੌਂਗੋਵਾਲ ਕਰੇਗਾ। ਸੋ ਜ਼ਾਹਿਰਾ ਤੌਰ ਦੇ ਉੱਤੇ ਸਨੱਬ ਕਰਨ ਦਾ ਮਤਲਬ ਇਹ ਹੈ ਕਿ ਜੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਪੰਜਾਬ ਗਵਰਨਮੈਂਟ ਘੱਟੋ ਘੱਟ ਓਪਨਲੀ ਹਿੰਦੂਤਵਾ ਪਾਥ ਨਹੀਂ ਟੋ ਕਰੇਗੀ ਕਾਂਗਰਸ ਦੇ ਨਾਤੇ, ਜਾਂ ਉਹਨਾਂ ਨੂੰ ਪਤਾ ਹੈ ਵੀ ਬਾਹਰਲੇ ਸਿੱਖ ਇਸ ਦੇ ਉੱਤੇ ਖਫਾ ਵੀ ਹੁੰਦੇ ਨੇ ਔਰ ਇਹਦਾ ਨੋਟਿਸ ਵੀ ਲੈਂਦੇ ਨੇ, ਤਾਂ ਉਹਨਾਂ ਨੇ ਆਲਰੇਡੀ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਹੀ ਇਸ ਮੁੱਦੇ ਦੇ ਉੱਤੇ ਮੁਖਤਿਰ ਬਣਾਇਆ। ਔਰ ਇਸ ਸਾਰੇ ਦੇ ਨਾਲ ਔਰ ਇਹ ਖਬਰ ਦਾ ਜਿਹੜਾ ਸਿਰਲੇਖ ਹੀ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਭਰ 'ਚ ਭਾਰਤੀ ਮਿਸ਼ਨਾਂ ਰਾਹੀਂ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਹੁਣ ਜ਼ਾਹਰ ਹੈ ਕਿ ਉਹ ਸਾਰੀ ਸੈਲੀਬ੍ਰੇਸ਼ਨ ਜਿਹੜੀ ਇੰਟਰਨੈਸ਼ਨਲੀ ਜਿਹਦਾ ਫੋਕਸ ਪਾਕਿਸਤਾਨ ਦੇ ਗੁਰਧਾਮਾਂ ਤੇ ਔਰ ਉਸ ਲੈਵਲ ਤੇ ਸੀ, ਉਹਨੂੰ ਡਾਈਵਰਟ ਕਰਕੇ ਭਾਰਤੀ ਮਿਸ਼ਨ, ਔਰ ਜਿਹੜੀ ਰਾਜਨਾਥ ਸਿੰਘ ਦੀ ਮੀਟਿੰਗ 'ਚ ਸ਼ਾਮਲ ਦੂਸਰੇ ਲੋਕ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਹੀ ਬੀਜੇਪੀ ਦਾ ਇੱਕ ਬਦਮਾਸ਼ ਆਹਲੂਵਾਲੀਆ ਜਿਹੜਾ ਕਦੇ ਪਟਨਾ ਸਾਹਿਬ ਕਮੇਟੀ ਦਾ ਜਿਹੜਾ ਉਹ ਪ੍ਰਧਾਨ ਵੀ ਬਣਾਇਆ ਸੀ, ਔਰ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਨੇ 3 ਫੁੱਟੀ ਕਿਰਪਾਨ ਦੇ ਨਾਲ 1999 ਜਦੋਂ ਮੈਂਬਰ ਪਾਰਲੀਮੈਂਟ ਬਣੇ ਅੰਦਰ ਜਾਣ ਦੀ ਗੱਲ ਕੀਤੀ ਤਾਂ ਇਹਨੇ ਕਿਹਾ ਸੀ ਕਿ ਜੇ ਉਹਨਾਂ ਨੂੰ ਆਗਿਆ ਦਿੱਤੀ ਤੇ ਮੈਂ AK-47 ਲੈ ਕੇ ਆਵਾਂ। ਸੋ ਇਸ ਲੈਵਲ ਦਾ ਬੰਦਾ। ਫਿਰ ਤਰਲੋਚਨ ਸਿੰਘ ਫਰਾਡ ਇੱਕ ਹੋਰ ਮਾਈਨੋਰਿਟੀ ਕਮਿਸ਼ਨ ਦਾ ਵੀ ਚੇਅਰਮੈਨ ਰਿਹਾ ਹੈ, ਬੀਜੇਪੀ ਵੱਲੋਂ ਰਾਜ ਸਭਾ ਦਾ ਮੈਂਬਰ ਵੀ ਰਿਹਾ, ਹਰ ਕਿਹੜੀ ਗਰੀ ਜਿੱਥੇ ਭਾਗੋ ਨਹੀਂ ਖੜੀ, ਬਹੁਤ ਸਾਰੇ ਸਿੱਖ ਵੀ ਸਮਝਦੇ ਨੇ ਦੇਖੋ ਜੀ ਕੁਛ ਨਹੀਂ ਹੈ, ਇਹ PR ਮੈਨ ਸੀ ਜ਼ੈਲ ਸਿੰਘ ਦਾ, ਹੋਰ ਵੀ ਕੰਮ ਕਰਦਾ ਸੀ ਜ਼ੈਲ ਸਿੰਘ ਨੇ, ਮੈਂ ਦੱਸ ਨਹੀਂ ਸਕਦਾ ਵੀ ਕੀ ਕਰਦਾ ਸੀ ਉਹਦੇ ਲਈ ਜਦੋਂ ਚੀਫ ਮਿਨਿਸਟਰ ਸੀ ਜ਼ੈਲ ਸਿੰਘ। ਉਹ ਫਿਰ ਨਾਲ ਇਹਨੂੰ ਲੈ ਗਿਆ ਉੱਥੇ ਆਪਣੇ ਰਾਸ਼ਟਰਪਤੀ ਭਵਨ 'ਚ ਵੀ, ਉੱਥੇ ਵੀ ਉਹੀ ਪਿੰਪਪੁਣਾ ਕਰਦਾ ਰਿਹਾ ਔਰ ਸਿੱਖਾਂ ਨੂੰ ਵੀ ਲੱਗਦਾ ਵੀ ਇਹ ਸਾਡੇ। ਸੋ ਇਸ ਕਿਸਮ ਦੇ ਬਿਲਕੁਲ ਜਿਹੜਾ ਕਿ ਜਦੋਂ ਉੱਤਰਾਖੰਡ ਦੇ ਵਿੱਚ ਊਧਮ ਸਿੰਘ ਨਗਰ ਉੱਤਰਾਖੰਡ 'ਚ ਗਿਆ ਤੇ ਇਹ ਸਾਰੇ ਸਿੱਖ ਮੰਗ ਕਰ ਰਹੇ ਸੀ ਕਿ ਭਾਈ ਉਹਨੂੰ ਰਹਿਣ ਦਿੱਤਾ ਜਾਏ UP ਦੇ ਵਿੱਚ, ਔਰ ਇਹ ਐਡਵੋਕੇਸੀ ਕਰ ਰਿਹਾ ਸੀ ਜੀ ਸਿੱਖ ਕਿਉਂ ਨਹੀਂ ਕਰਦੇ। ਔਰ ਇਸੇ ਤਰ੍ਹਾਂ ਹੋਰ ਮੁੱਦਿਆਂ ਦੇ ਉੱਤੇ ਵੀ ਐਂ 12th ਆਵਰ ਤੇ ਪੈਸੇ ਖਾ ਕੇ ਜਾਂ ਕੋਈ ਸੌਦੇਬਾਜ਼ੀ ਕਰਕੇ ਇਹ ਹਾਕਮਾਂ ਦੇ ਹੱਕ 'ਚ ਭੁਗਤਦਾ। ਜਦੋਂ ਮੈਂ ਇਹ ਨਾਂ ਦੇਖੇ ਔਰ ਇਹ ਫਿਰ ਦੇਖਿਆ ਕਿ ਵੀ ਸੈਂਟਰ ਨੇ ਤਾਂ ਬਿਲਕੁਲ ਹੀ ਪੰਜਾਬ ਗਵਰਨਮੈਂਟ ਨੂੰ ਵੀ ਪਾਸੇ ਕਰਕੇ ਕਿਹਾ ਜੀ ਇਹ SGPC ਕਰੇਗੀ, ਤਾਂ ਜ਼ਾਹਿਰ ਤੌਰ ਦੇ ਉੱਤੇ ਉਹਨਾਂ ਨੇ ਇਸ ਸਾਰੇ ਮੁੱਦੇ ਨੂੰ ਪੂਰੀ ਤਰ੍ਹਾਂ ਹਾਈਜੈਕ ਕਰ ਰਿਹਾ। ਔਰ ਇਹ ਖਬਰ ਹੈ ਨਵੀਂ ਦਿੱਲੀ ਹੈਡਲਾਈਨ ਡੇਟਲਾਈਨ ਦੇ ਨਾਲ ਉਹਨਾਂ ਦੀ ਨਿਊਜ਼ ਏਜੰਸੀ ਦੀ, ਕੇਂਦਰ ਸਰਕਾਰ ਵੱਲੋਂ ਅਗਲੇ ਸਾਲ ਅਪ੍ਰੈਲ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਕੌਮੀ ਅਮਲ ਕਮੇਟੀ NIC ਦੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਹੋਈ ਬੈਠਕ ਵਿੱਚ ਲਿਆ ਗਿਆ, ਜਿਸ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੀ ਸ਼ਾਮਲ ਸਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵਿਸ਼ਵ ਭਾਈਚਾਰਾ ਸਾਲ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਮੌਕੇ ਸੱਭਿਆਚਾਰਕ ਸਬੰਧਾਂ ਬਾਰੇ ਭਾਰਤੀ ਕੌਂਸਲ ਵੱਲੋਂ ਵਿਸ਼ਵ ਭਰ 'ਚ ਭਾਰਤੀ ਮਿਸ਼ਨਾਂ ਰਾਹੀਂ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਸੋ ਜ਼ਾਹਿਰ ਤੌਰ ਤੇ ਇਹਨਾਂ ਨੇ ਟੇਕ ਓਵਰ ਕੀਤਾ ਹੈ। ਮੀਟਿੰਗ 'ਚ ਹਾਜ਼ਰ ਸਿੱਧੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦਾ ਅੰਮ੍ਰਿਤਸਰ 'ਚ ਨੈਸ਼ਨਲ ਇੰਸਟੀਚਿਊਟ ਆਫ ਇੰਟਰਫੇਥ ਸਟੱਡੀਜ਼ ਦੀ ਸਥਾਪਨਾ ਦਾ ਪ੍ਰਸਤਾਵ ਹੈ।
ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਬਾਰੇ ਪੁੱਛੇ ਜਾਣ ਤੇ ਕੋਈ ਸਿੱਧਾ ਜਵਾਬ ਦੇਣ ਦੀ ਬਜਾਏ ਸਿੱਧੂ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਆਸਾਨੀ ਨਾਲ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਜ਼ਾਹਰ ਹੈ ਕਿ ਵੀ ਉਹੀ ਜਿਹੜਾ ਕੱਲ ਤੱਕ ਕਿ ਮੇਰੇ ਮੁਰਸ਼ਦ ਔਰ ਦੂਜਾ ਉਹਨੂੰ ਐਸਾ ਸਨੱਬ ਕੀਤਾ ਔਰ ਅੰਦਰੋਂ ਉਹਨੂੰ ਬਿਠਾ ਕੇ ਉਹਦੀ ਬਾਂਹ ਮਰੋੜ ਕੇ ਉਹਦੀ ਫਾਈਲ ਦਿਖਾਈ ਹੋਣੀ, ਉਹ ਕਹਿੰਦੇ ਈਜ਼ੀ ਹੋਣਾ, ਉਹ ਲਾਂਘਾ ਵਰਡ ਹੀ ਉਹਦੇ ਮੂੰਹੋਂ ਨਹੀਂ ਨਿਕਲਦਾ। ਔਰ ਇਸ ਦੇ ਨਾਲ ਮੈਂ ਦੇਖ ਰਿਹਾ ਸੀ ਵੀ ਕਿਵੇਂ ਲਾਂਘੇ ਵਾਲੀ ਗੱਲ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਹੀ ਡਿਸਟਰੋਏ ਕਰਵਾਇਆ। ਹੁਣ ਇਹਦੇ ਚ ਦੂਸਰਾ ਹੈ ਕਿ ਜੀ ਲੌਂਗੋਵਾਲ ਨੇ ਦਿੱਤੇ ਅਹਿਮ ਸੁਝਾਅ। ਹੁਣ ਇਸ ਮੀਟਿੰਗ ਚ ਐਸਜੀਪੀਸੀ ਪ੍ਰੈਜ਼ੀਡੈਂਟ ਲੌਂਗੋਵਾਲ ਵੀ ਸੀ ਔਰ ਇਹ ਉਹਨਾਂ ਦੇ ਮੁੱਖ ਦਫ਼ਤਰ ਤੋਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਟੇਟਮੈਂਟ ਆਇਆ ਉਹਦੇ ਚ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਉਹ ਲੌਂਗੋਵਾਲ ਨੇ ਕੀ ਕਿਹਾ, ਇਸ ਇਤਿਹਾਸਕ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਫਰਾਖ ਦਿਲੀ ਨਾਲ ਕਾਰਜ ਕੀਤਾ ਜਾਏ। ਹੁਣ ਬਿਨਾਂ ਇਹ ਮੰਗ ਕੀਤੇ ਹੈ ਕਿ ਜੀ ਖੋਲੋ, ਪਾਕਿਸਤਾਨ ਸਰਕਾਰ ਕਹਿ ਰਹੀ ਹੈ, ਇਹ ਉਹਨੇ ਕਹਿ ਕੇ ਕਿ ਜੀ ਫਰਾਖ ਦਿਲੀ ਨਾਲ ਦੇਖ ਲਓ। ਫਿਰ ਜਿਹੜੀ ਅਸਲੀ ਗੱਲ ਹੈ ਜਿਹੜੀ ਦੱਸਦੀ ਹੈ ਵੀ ਲਾਂਘੇ ਵਾਲੀ ਗੱਲ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਉਹਦੇ ਤੇ ਢੱਕਣ ਰੱਖ ਦਿੱਤਾ ਹੈ। ਫਿਰ ਉਹਦੇ ਚੋਂ ਮੰਗ ਕੀ ਕਰ ਰਿਹਾ, ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਸਰਹੱਦ ਜਿੱਥੋਂ ਸੰਗਤ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਦਰਸ਼ਨ ਕਰਦੀ ਹੈ, ਇੱਥੇ ਵਧੇਰੇ ਪਹੁੰਚ ਵਾਲੇ ਕੈਮਰੇ ਤੇ ਦੂਰਬੀਨਾਂ ਲਗਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਆਗਿਆ ਦਿੱਤੀ ਜਾਏ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉੱਥੇ ਇੱਕ ਟਾਵਰ ਵੀ ਲਗਾਉਣ ਦੀ ਇੱਛਕ ਹੈ ਤਾਂ ਜੋ ਉਸ ਤੇ ਵੱਡੀ ਸਕਰੀਨ ਸਥਾਪਿਤ ਕਰਕੇ ਕਰਤਾਰਪੁਰ ਸਾਹਿਬ ਦੇ ਸੰਗਤ ਨੂੰ ਸਿੱਧੇ ਦਰਸ਼ਨ ਕਰਵਾਏ ਜਾ ਸਕਣ। ਯਾਨੀ ਲਾਂਘੇ ਦੀ ਡਿਮਾਂਡ ਖਤਮ। ਉਹਨਾਂ ਨੇ ਕਿਹਾ ਜੀ ਇੱਥੇ ਸਾਨੂੰ ਦਿਓ ਜੀ ਇਜਾਜ਼ਤ, ਅਸੀਂ ਦੂਰਬੀਨਾਂ ਲਾਈਏ, ਵੱਡੀਆਂ ਸਕਰੀਨਾਂ ਲਾਈਏ। ਹੁਣ ਇਹ ਇਸ ਤੋਂ ਕਿਹੜਾ ਜਿਹਨੂੰ ਥੋੜੀ ਬਹੁਤ ਵੀ ਅਕਲ ਹੈ ਜਾਂ ਜਿਹੜਾ ਸੋਚ ਸਕਦਾ ਹੈ ਉਹਨੂੰ ਨਜ਼ਰ ਨਹੀਂ ਆ ਰਿਹਾ ਵੀ ਇਹ ਕੀ ਲਾਈਨ ਹੈ। ਔਰ ਇਹ ਬਿਲਕੁਲ ਇੰਡੀਅਨ ਸਰਕਾਰ ਦੀ ਲਾਈਨ ਜਿਹੜੀ ਹੈ। ਔਰ ਫਿਰ ਉਹ ਹੁਣ ਨਨਕਾਣਾ ਸਾਹਿਬ ਚ ਕੀ ਕਰਨਾ ਹੈ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨਾ ਹੈ, ਪਾਕਿਸਤਾਨ ਹਕੂਮਤ ਨੇ ਕਰਨਾ ਹੈ। ਔਰ ਇਹ ਕਹਿ ਰਿਹਾ ਹੈ ਉਹਨਾਂ ਨੇ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਗੁਰਮਤ ਸਮਾਗਮ ਕਰਵਾਉਣ ਤੇ ਨਗਰ ਕੀਰਤਨ ਸਜਾਉਣ ਲਈ ਕੇਂਦਰ ਸਰਕਾਰ ਵੱਲੋਂ ਇੱਕ ਕਮੇਟੀ ਬਣਾਉਣ ਦਾ ਵੀ ਸੁਝਾਅ ਦਿੱਤਾ। ਹੁਣ ਭਾਰਤ ਸਰਕਾਰ ਦਾ ਉੱਥੇ ਕੀ ਰੋਲ ਹੈ ਕਿ ਵੀ ਉਹਨਾਂ ਨੇ ਉਹਨਾਂ ਦੇ ਡਿਪਲੋਮੈਟ ਨਹੀਂ ਵੜਨ ਦਿੱਤੇ ਕਿ ਜੀ ਉਹ ਨਗਰ ਕੀਰਤਨ ਸਜਾਣ। ਸੋ ਮਤਲਬ ਇਹ ਟੋਟਲ ਸੈਲ ਆਊਟ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਸਾਰੀਆਂ ਹੀ ਸੰਸਥਾਵਾਂ ਜਿਹੜੀਆਂ ਨੇ ਇਹ ਆਲਰੇਡੀ ਆਰਐਸਐਸ ਨੇ ਬਾਇਓਵਰ ਕੀਤੀਆਂ ਹੋਈਆਂ ਨੇ। ਔਰ ਜਿਵੇਂ ਮੈਂ ਕਿਹਾ ਵੀ ਕਿਵੇਂ ਈਵਨ ਪੰਜਾਬ ਗਵਰਨਮੈਂਟ ਨੂੰ ਵੀ ਸਨੱਬ ਕਰਕੇ ਜਿਹੜਾ ਉਹ ਸ਼੍ਰੋਮਣੀ ਕਮੇਟੀ ਨੂੰ, ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਵਧੀਆ ਉਹਨਾਂ ਦਾ ਕੌਣ ਹੱਲ, ਉਹਨੇ ਕਰਤਾਰਪੁਰ ਲਾਂਘੇ ਦਾ ਵੀ ਹੱਲ ਮਸਲਾ ਬੰਦ ਕਰਤਾ ਜੀ, ਦੂਰਬੀਨਾਂ ਲਾਣ ਦਿਓ, ਇੱਕ ਸਕਰੀਨ ਲਾ ਦਈਏ। ਔਰ ਇਹਨਾਂ ਦੀ ਖਬਰ ਹੈ ਟ੍ਰਿਬਿਊਨ ਦੀ, ਯੂਨੀਅਨ ਗਵਰਨਮੈਂਟ snubs state says SGPC to coordinate. The union government has made the Shromani Gurdwara Prabandhak Committee the coordinating authority for preparations to commemorate the 550th birth anniversary of Guru Nanak, sidelining the Congress government in Punjab. The BJP's ally SAD controls the SGPC. ਸੋ ਇਹ ਵੀ ਉਹਨਾਂ ਨੇ ਜਿਹੜਾ ਕੰਮ ਕਰ ਦਿੱਤਾ ਕਿ ਵੀ ਜੋ ਵੀ ਕਰੇਗੀ ਐਸਜੀਪੀਸੀ ਕਰੇਗੀ। ਹੁਣ ਇੱਕ ਪਾਸੇ ਤਾਂ ਸਿੱਧੂ ਦਾ ਕੰਮ ਕਰਤਾ, ਉਹ ਹੁਣ ਕਹਿੰਦਾ ਜੀ ਖੁੱਲ ਕੰਫਰਟੇਬਲ ਹੋਣਾ ਚਾਹੀਦਾ, ਲਾਂਘਾ ਸ਼ਬਦ ਹੀ ਲੰਘ ਗਿਆ, ਉਹਦੇ ਮੂੰਹ ਵੀ ਖਤਮ ਕਰਤਾ। ਹੁਣ ਇਸ ਦੇ ਉੱਤੇ ਅਮਰਿੰਦਰ ਜਿਹੜਾ ਆਪਣੀ ਡਰਟੀ ਪੋਲਿਟਿਕਸ ਖੇਲਣ ਦਾ ਮਾਸਟਰ ਹੈ, ਉਹਨੂੰ ਲੱਗਿਆ ਕਿ ਵੀ ਇਹ ਤਾਂ ਹੁਣ ਇਸ਼ੂ ਤਾਂ ਗਿਆ ਤੇ ਮੈਂ ਵੀ ਸਿੱਖਾਂ ਹੀ ਦੱਸਾਂ ਕਿ ਵੀ ਇਹ ਪਹਿਲਾ ਕ੍ਰੈਡਿਟ ਤਾਂ ਨਵਜੋਤ ਸਿੱਧੂ ਦੇ ਨਾਂ ਨਾਲ ਹੀ ਜੁੜਿਆ ਸੀ। ਉਦੋਂ ਹਰਸਿਮਰਤ ਵੀ ਰੌਲਾ ਪਾ ਰਹੇ ਸੀ ਨਹੀਂ ਜੀ ਅਸੀਂ ਪਹਿਲਾਂ ਇਸ਼ੂ ਚੁੱਕਿਆ ਸੀ। ਹੁਣ ਲੌਂਗੋਵਾਲ ਇੰਨਾ ਕੁ ਮੰਗ ਕੇ ਆ ਗਿਆ ਕਿ ਉੱਥੇ ਸਾਨੂੰ ਸਕਰੀਨ ਲਾਣ ਦਿਓ ਤੇ ਦੂਰਬੀਨ ਲਾਣ ਦਿਓ, ਨਹੀਂ ਬਸ ਆਹੀ ਸਾਡੀ ਮੰਗ ਹੈ। ਤੇ ਹੁਣ ਕੈਪਟਨ ਅਮਰਿੰਦਰ ਜਿਹੜਾ ਉਹ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਰਿਹਾ, ਟੇਕ ਅਪ ਕਰਤਾਰਪੁਰ ਕੋਰੀਡੋਰ ਇਸ਼ੂ ਵਿਦ ਪਾਕਿਸਤਾਨ, ਕੈਪਟਨ ਟੂ ਸੁਸ਼ਮਾ। Chief Minister Amrinder Singh has urged Minister of External Affairs Sushma Swaraj to take up with the government of Pakistan the issue of opening of the corridor from Dera Baba Nanak to Shri Kartarpur Sahib. In a letter to Sushma Swaraj, Chief Minister said Kartarpur Sahib was one of the most revered religious places for Sikhs as Shri Guru Nanak Dev Ji spent a large part of his life there. और फिर इस सारे तो उन्हें क्या कि जी ਹੁਣ ਕਿਉਂਕਿ 550 ਸਾਲਾ ਬਰਥ ਐਨੀਵਰਸਰੀ ਸੈਲੀਬ੍ਰੇਸ਼ਨਸ ਨੇ ਵਿਧਾਨ ਸਭਾ ਨੇ ਪਹਿਲਾਂ ਹੀ ਯੂਨੈਨਿਮਸਲੀ ਰੈਜ਼ੋਲੂਸ਼ਨ ਕੀਤਾ ਹੋਇਆ ਔਰ ਇਹਦੇ ਤੇ ਤੁਸੀਂ ਕਾਰਵਾਈ ਕਰੋ। ਹੁਣ ਜ਼ਾਹਰ ਹੈ ਕਿ ਵੀ ਇੰਨਾ ਇਸ਼ੂ ਹੈ। ਅਮਰਿੰਦਰ ਸਿੰਘ ਲੈਟਰ ਤਾਂ ਐਂ ਲਿਖਦਾ ਹੈ ਜਿਵੇਂ ਕਿ ਯੂਐਨ ਦਾ ਸੈਕਟਰੀ ਜਨਰਲ ਹੋਏ। ਜੇ ਸੱਚਮੁੱਚ ਇਹ ਸੀਰੀਅਸ ਹੋਣ, ਇਹਨਾਂ 'ਚ ਕੋਈ ਵੀ ਅਕਾਲੀ ਤਾਂ ਵਿਖੇ ਹੋਏ ਨੇ, ਈਵਨ ਇਹਨਾਂ ਨੂੰ ਵੀ ਲੱਗਦਾ ਹੋਏ
ਤੇ ਫਿਰ ਬਿਹਤਰ ਹੁੰਦਾ ਹੈ ਕਿ ਤੁਸੀਂ ਆਲ ਪਾਰਟੀ ਡੈਲੀਗੇਸ਼ਨ ਜਿਹੜਾ ਉਹ ਲੈ ਕੇ ਜਾਂਦੇ ਹੋ ਪ੍ਰਾਈਮ ਮਿਨਿਸਟਰ ਨੂੰ, ਦੂਜਾ ਔਰ ਉਹਨਾਂ ਦੇ ਨਾਲ ਤੁਸੀਂ ਉਹਨਾਂ ਨੂੰ ਸਿੱਧੇ ਤੌਰ ਤੇ ਕਹਿੰਦੇ ਹੋ ਜੀ ਆਹ ਪੰਜਾਬ ਦਾ ਜਿਹੜੇ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਇੰਨੇ ਮਿਲੀਅਨ ਲੋਕਾਂ ਨੂੰ, ਔਰ ਅਸੀਂ ਇਹ ਸਾਡੀ ਇਹ ਮੰਗ ਹੈ, ਅਸੀਂ ਆਲਰੇਡੀ ਯੂਨੈਨਿਮਸਲੀ ਰੈਜ਼ੋਲੂਸ਼ਨ ਕੀਤਾ ਹੋਇਆ ਔਰ ਤੁਸੀਂ ਇਸ ਨੂੰ ਜਿਹੜਾ ਪਾਕਿਸਤਾਨ ਤਿਆਰ ਹੈ ਕੋਰੀਡੋਰ ਲਈ ਔਰ ਤੁਸੀਂ ਇਸ ਨੂੰ ਜਿਹੜਾ ਖੋਲੋ ਜੀ। ਜ਼ਾਹਰਾ ਤੌਰ ਦੇ ਉੱਤੇ ਨਜ਼ਰ ਕੀ ਆ ਰਿਹਾ ਕਿ ਵੀ ਇਹਨਾਂ ਨੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਪੂਰਾ ਸੈਲ ਆਊਟ ਕਰਤਾ ਔਰ ਅਮਰਿੰਦਰ ਨੇ ਈਵਨ ਪੰਜਾਬ 'ਚ ਵੀ ਨਵਜੋਤ ਸਿੱਧੂ ਦਾ ਕਿਵੇਂ ਜਿਹੜਾ ਸਾਰਾ ਏਜੰਸੀਆਂ ਨੇ ਤਾਂ ਜੋ ਕੀਤਾ ਹੀ ਕੀਤਾ। ਹੁਣ ਜਿਹੜੀ ਈਵਨ ਸਟੇਟ ਲੈਵਲ ਦੇ ਉੱਤੇ ਮੀਟਿੰਗ ਇਹਨਾਂ ਨੇ ਰੱਖੀ ਕਿ ਜੀ ਸਬ ਕਮੇਟੀਆਂ ਬਣਾਉਣੀਆਂ ਨੇ 550 ਸਾਲਾਂ ਲਈ, ਖਬਰ ਹੈ ਮਿਫਡ ਐਟ ਬੀਇੰਗ ਸਾਈਡਲਾਈਨਡ ਸਿੱਧੂ ਵਾਕਸ ਆਊਟ ਆਫ ਮੀਟਿੰਗ। ਹੁਣ ਉਹ ਸਾਰੇ ਬਿਊਰੋਕਰੈਟਾਂ ਦੀ ਮੀਟਿੰਗ ਹੈ, ਮਿਨਿਸਟਰ ਵੀ ਨੇ, ਸਿੱਧੂ ਵੀ ਜਦੋਂ ਉੱਥੇ ਪਹੁੰਚਦਾ ਹੈ ਆਲਰੇਡੀ ਉਹਨਾਂ ਨੇ ਕਮੇਟੀਆਂ ਬਣਾਤੀਆਂ ਹੋਈਆਂ ਬਿਊਰੋਕਰੇਸੀ ਨੇ ਔਰ ਸਿੱਧੂ ਜਿਹੜਾ ਹੈ ਉਹ ਗੁੱਸੇ ਦੇ ਵਿੱਚ ਕਹਿੰਦਾ ਹੈ ਕਿ ਜੇ ਅਫਸਰਾਂ ਨੇ ਹੀ ਸਾਰੇ ਫੈਸਲੇ ਲੈਣੇ ਤੇ ਫਿਰ ਅਸੀਂ ਛੁਨਛੁਣਾ ਵਜਾਉਣ ਆਏ ਵੀ ਸਾਨੂੰ ਕਾਹਦੇ ਉਹ ਮੀਟਿੰਗ 'ਚ ਉੱਠ ਕੇ ਚਲਾ ਗਿਆ ਕਿ ਵੀ ਇਹ ਕੀ ਡਰਾਮੇਬਾਜ਼ੀ ਹੋ ਰਹੀ। ਸੋ ਜ਼ਾਹਰਾ ਤੌਰ ਦੇ ਉੱਤੇ ਮੈਂ ਇਹ ਸਮਝਦਾ ਕੋਈ ਕਿ ਵੀ ਇਹ ਸਾਰਾ ਹੀ ਪਾਰਟ ਅਲਟੀਮੇਟਲੀ ਹਾਈਜੈਕ ਹੋ ਗਿਆ ਔਰ ਇਸ ਸਾਰੇ ਚੋਂ ਜਿਹੜੀ ਇੱਕ ਹੋਪ ਸੀ ਕਿ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿੱਥੇ ਸਿੱਖਾਂ ਦੇ ਵਿੱਚ ਜਾਗ੍ਰਿਤੀ ਔਰ ਅਵੇਅਰਨੈਸ ਦੀ ਗੱਲ ਹੋਏਗੀ ਉੱਥੇ ਮੈਸੇਜ ਸਾਡਾ ਜਿਹੜਾ ਹੈ ਉਹ ਨਿਰਾਲੇ ਪੰਥ ਦਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ ਜਾਂ ਜਿਹਨੂੰ ਪੱਟਾਂ ਨੇ ਕਿਹਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਹੁਣ ਉਹ ਸਾਰੇ ਦੀ ਥਾਂ ਤੇ ਇਹ ਆਰਐਸਐਸ ਦੁਨੀਆ 'ਚ ਦੱਸੇਗੀ ਵਿਸ਼ਵ ਭਾਈਚਾਰਾ ਦਿਵਸ ਮਨਾਉਣ ਦੇ ਨਾਂ ਥੱਲੇ ਤੁਸੀਂ ਭਾਰਤ ਦੇ ਵਿੱਚ ਜਿਹੜਾ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਭਾਈਚਾਰਾ ਹੈ ਉਹਨੂੰ ਤੁਸੀਂ ਤਾਰ-ਤਾਰ ਕਰ ਦਿੱਤਾ ਹੈ। ਤੁਸੀਂ ਜਿਸ ਕਿਸਮ ਦਾ ਮਾਹੌਲ ਉੱਥੇ ਸਿਰਜਿਆ ਹੈ, ਜੋ 200 ਮਿਲੀਅਨ ਮੁਸਲਮਾਨਾਂ ਦਾ ਹਾਲ ਕੀਤਾ ਹੈ, ਜੋ 30 ਮਿਲੀਅਨ ਸਿੱਖਾਂ ਦਾ ਹਾਲ ਹੈ, 30 ਮਿਲੀਅਨ ਈਸਾਈਆਂ ਦਾ ਹੈ, 100 ਮਿਲੀਅਨ ਤੋਂ ਜ਼ਿਆਦਾ ਮੂਲ ਨਿਵਾਸੀ ਦਲਿਤਾਂ ਦਾ, ਤੇ ਤੁਸੀਂ ਇੰਟਰਨੈਸ਼ਨਲ ਅਮਰੀਕਾ ਕੈਨੇਡਾ ਦੂਜਿਆਂ 'ਚ ਦੱਸੋਗੇ। ਮਤਲਬ ਇਹ ਹੈ ਕਿ ਬਾਹਰਲੇ ਮਿਸ਼ਨਸ ਨੂੰ ਐਕਟਿਵ ਕਰਕੇ ਸਿੱਖਾਂ ਦੇ ਵਿੱਚ ਫੇਰ ਵੜਨ ਦੀ ਕੋਸ਼ਿਸ਼ ਔਰ ਜਿਹੜਾ ਸਾਰਾ ਇਸ ਮੁੱਦੇ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀ ਇਸ ਫੋਕਸਿੰਗ ਦੇ ਨਾਲ ਜਿਹੜੀ ਸਿੱਖਾਂ ਦੇ ਵਿੱਚ ਇੱਕ ਉਤਸ਼ਾਹ ਦੀ ਲਾਈਨ ਸੀ ਉਹਨੂੰ ਪਹਿਲਾਂ ਹੀ ਹਾਈਜੈਕ ਕਰ ਲੈਣਾ। ਉਹਦੇ ਨਾਲ ਦੀ ਨਾਲ ਜਿਹੜੀ ਬਿਲਕੁਲ ਡਿਸਕ੍ਰੈਡਿਟ ਹੋਈ ਬਾਦਲ ਲੀਡਰਸ਼ਿਪ ਹੈ ਜਿਹਦਾ ਗ੍ਰਾਫ ਸਿੱਖਾਂ ਦੇ ਵਿੱਚ ਥੱਲੇ ਨੂੰ ਜਾ ਰਿਹਾ ਹੈ, ਇਸ ਐਸਜੀਪੀਸੀ ਰਾਹੀਂ ਉਹਨਾਂ ਨੂੰ ਵਾਪਸ ਖੜਾ ਕਰ ਦੇਣਾ। ਉਹਨਾਂ ਨੂੰ ਕਹਿੰਦੇ ਇਹ ਕੋਆਰਡੀਨੇਟਰ ਨੇ ਮੇਨ, ਤਾਂ ਉਹਨਾਂ ਦਾ ਐਸਜੀਪੀਸੀ ਦਾ ਕਰਤਾਰਪੁਰ ਲਾਂਘੇ ਦੇ ਉੱਤੇ ਮਿੱਟੀ ਪਾ ਦੇਣਾ ਸਾਰੇ ਇਸ਼ੂ ਤੇ ਔਰ ਈਵਨ ਇੰਡੀਅਨ ਗਵਰਨਮੈਂਟ ਨੂੰ ਕਹਿਣਾ ਜੀ ਤੁਸੀਂ ਪਾਕਿਸਤਾਨ ਨਾਲ ਦੇਖੋ ਕਿ ਉੱਥੇ ਜਿਹੜਾ ਨਨਕਾਣਾ ਸਾਹਿਬ ਨਗਰ ਕੀਰਤਨ ਔਰ ਦੂਸਰਾ ਉਹਦੇ 'ਚ ਵੀ ਜਿਹੜਾ ਇੰਡੀਅਨ ਗਵਰਨਮੈਂਟ ਦਾ ਉਹਦੇ 'ਚ ਹੱਥ ਲਿਆਣਾ। ਹੁਣ ਇਹ ਸਾਰੇ ਹੀ ਪਾਰਟ ਦੱਸਦੇ ਨੇ ਕਿ ਵੀ ਆਲਰੇਡੀ ਇਹ ਮੁੱਦਾ ਸਾਡਾ ਹਾਈਜੈਕ ਹੋ ਗਿਆ। ਇਹ ਅਫਸੋਸ ਦੀ ਗੱਲ ਹੈ, ਪਰ ਜਦੋਂ ਜਿਹੜੀਆਂ ਕੌਮਾਂ ਆਪਣੀ ਡੈਸਟੀਨੀ ਨੂੰ ਨਹੀਂ ਸਮਝਦੀਆਂ, ਆਪਣੇ ਵਰਤਮਾਨ ਦੀ ਜਿਹੜੀ ਕੋਈ ਵਿਉਂਤਬੰਦੀ ਨਹੀਂ ਕਰਦੀਆਂ, ਡੈਸਟੀਨੀ ਦਾ ਵਰਤਮਾਨ 'ਚੋਂ ਹੀ ਨਿਕਲਦੀ ਹੈ ਔਰ ਦੁਸ਼ਮਣ ਬਾਤ ਕਰੇ ਅਨਹੋਣੀ ਉਹ ਆਪਣੀ ਖੇਡ ਤੇ ਲੱਗੇ ਹੋਏ ਨੇ। ਤੇ ਅਸੀਂ ਜਿਹੜਾ ਇਸੇ ਗੱਲ 'ਚ ਖੁਸ਼ ਹੋ ਜਾਂਦੇ ਆ ਜੀ ਦੇਖੋ ਬੜਾ ਬੜਾ ਲੰਗਰ ਲਾਇਆ ਜੀ, ਇੰਨੇ ਲੋਕ ਇੰਨੇ ਇਕੱਠੇ ਹੋ ਗਏ, ਵਾਹ ਵਾਹ ਵਾਹ, ਇੰਨੇ ਘੰਟੇ ਪਟਾਕੇ ਚੱਲੇ, ਰੌਸ਼ਨੀਆਂ। ਜੇ ਸਾਡੀ ਇਹੀ ਸਾਨੂੰ ਇਹੀ ਪ੍ਰਾਪਤੀ ਨਜ਼ਰ ਆਉਂਦੀ ਹੈ ਤੇ ਫਿਰ ਇਸ ਸਾਰੇ ਚੋਂ ਜਿਹੜਾ ਇੱਕ ਪਾਸੇ ਦੁਨੀਆ ਦੇ ਵਿੱਚ ਸਿੱਖ ਕੌਮ ਦੀ ਜਿਹੜੀ ਬਹਾਦਰੀ ਦੀ ਦਾਸਤਾਨ ਹੈ, ਬੀਤੇ ਦਾ ਸਾਡਾ ਸਾਰਾ ਇਤਿਹਾਸ ਹੈ, ਉਸ ਬਾਰੇ ਤਾਂ ਜਿਹੜਾ ਹੈ ਉਹ ਦੁਨੀਆ ਜਾਣਨਾ ਚਾਹੁੰਦੀ ਹੈ। ਔਰ ਜਿਵੇਂ ਅੱਜ ਇੱਕ ਦੁਨੀਆ 'ਚ ਇੱਕ ਅਵੇਅਰਨੈਸ ਵੀ ਹੈ ਕਿ ਭਾਈ ਸਿੱਖ ਖਲੋਣਗੇ ਜਾਂ ਖਲੋਤੇ ਨੇ। ਤੇ ਜੇ ਹਾਲ ਸਾਡਾ ਇਹੀ ਹੈ ਕਿ ਵੀ ਜਿਵੇਂ ਅਲਾਮਾ ਇਕਬਾਲ ਨੇ ਕਿਹਾ ਕਿ ਬੜੇ ਸ਼ੌਕ ਸੇ ਸੁਨ ਰਹਾ ਥਾ ਜ਼ਮਾਨਾ ਹਮ ਹੀ ਸੌਂ ਗਏ ਦਾਸਤਾਂ कहते कहते, ਕਹਾਣੀ ਸੁਣਾਉਂਦੇ ਸੁਣਾਉਂਦੇ ਅਸੀਂ ਸੁੱਤੇ ਪਏ ਤੇ ਫਿਰ ਇਹਦਾ ਕੋਈ ਵੀ ਜਿਹੜਾ ਉਹ ਇਲਾਜ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਇਸ ਦੇ ਨਾਲ ਹੀ ਮੈਂ ਇਹ ਵੀ ਦੱਸਦਾ ਕਿ ਕਨੈਟੀਕਟ ਸੈਨੇਟ ਵੱਲੋਂ ਜਿਵੇਂ ਸਾਡੇ ਉੱਥੇ ਵੀਰ ਸਵਰਨਜੀਤ ਸਿੰਘ ਖਾਲਸਾ ਉਹਨਾਂ ਦੇ ਐਫਰਟ ਨਾਲ ਨਵੰਬਰ ਦਾ ਜਿਹੜਾ ਇਹ ਪਹਿਲਾ ਹਫਤਾ ਨਵੰਬਰ ਦਾ ਮੰਥ
ਜੀ ਸਿੱਖ ਜੈਨੋਸਾਈਡ ਮੰਥ ਵਜੋਂ ਜਿਹਦੀ ਰੈਕਗਨੀਸ਼ਨ ਹੋਈ ਹੈ ਔਰ ਪੂਰੀ ਪ੍ਰੋਕਲੇਮੇਸ਼ਨ ਹੈ ਇਸ ਬਾਰੇ ਆਲਰੇਡੀ ਅਸੀਂ ਜ਼ਿਕਰ ਵੀ ਕੀਤਾ ਹੋਇਆ ਜੀ ਔਰ ਐਤਕੀ ਪਹਿਲਾ ਜਦੋਂ ਤੋਂ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ ਕੱਲ ਇੱਕ ਗ੍ਰੈਂਡ ਫੰਕਸ਼ਨ ਉਹਨਾਂ ਦੇ 12 ਤੋਂ 3 ਵਜੇ ਤੱਕ ਉਹਨਾਂ ਨੇ ਰੱਖਿਆ ਜਿਹਦੇ ਵਿੱਚ ਕਿ ਸਿੱਖ ਨੁਮਾਇੰਦਿਆਂ ਤੋਂ ਬਿਨਾਂ ਜਿਹੜੇ ਨੇ ਤਾਮਿਲ ਵੀ ਔਰ ਦੂਸਰੇ ਦਲਿਤ ਭਾਈਚਾਰਾ ਔਰ ਬਾਕੀ ਵੀ ਸ਼ਮੂਲੀਅਤ ਕਰਨਗੇ ਔਰ ਉਸ ਫੰਕਸ਼ਨ 'ਚ ਮੈਨੂੰ ਐਜ਼ ਅ ਕੀਨੋਟ ਸਪੀਕਰ ਇਨਵਾਈਟ ਕੀਤਾ ਹੈ ਬੋਲਣ ਦੇ ਲਈ ਜੀ ਔਰ ਹੋਰ ਵੀ ਰਿਪਰੈਜ਼ੈਂਟੇਟਿਵਸ ਹੋਣਗੇ ਸੋ ਕੱਲ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਪ੍ਰੋਗਰਾਮ ਦਾ ਸਿੱਧਾ ਲਾਈਵ ਪ੍ਰਸਾਰਣ ਉੱਥੋਂ ਕਨੈਟੀਕਟ ਸਟੇਟ ਸੈਨੇਟ ਬਿਲਡਿੰਗ 'ਚੋਂ ਹੋਏ ਦੁਪਹਿਰੇ 12:30 1 ਵਜੇ ਦੇ ਕਰੀਬ ਔਰ 3 ਵਜੇ ਤੱਕ ਇਹ ਹੋਏਗਾ ਜੀ ਸੋ ਉਹਦੇ 'ਚ ਜਿਹੜੇ ਕਿਉਂਕਿ ਆਲਰੇਡੀ ਇਸ ਦੀ ਐਡਵਰਟਾਈਜ਼ਮੈਂਟ ਵੀ ਚੱਲ ਰਹੀ ਹੈ ਸਾਡੇ ਚੈਨਲ ਤੇ ਵੀ ਹੋਰ ਵੀ ਸਾਰੇ ਸੋਸ਼ਲ ਮੀਡੀਆ ਸੋ ਅਸੀਂ ਇਹ ਬੇਨਤੀ ਵੀ ਕਰਾਂਗੇ ਕਿ ਵੀ ਜਿਹੜੇ ਸਾਡੇ ਵੀਰ ਭੈਣਾਂ ਇਸ ਟਰਾਈ ਸਟੇਟਸ ਨੇ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣ ਵੀ ਜੀ ਕਿਉਂਕਿ ਜਿਹੜੇ ਐਫਰਟ ਕਰਦੇ ਨੇ ਉਹਨਾਂ ਦਾ ਹੌਸਲਾ ਵੀ ਵੱਧੇ ਔਰ ਦੂਸਰਾ ਜਿਹੜੇ ਲਾਅ ਮੇਕਰਸ ਨੇ ਇਸ ਨੂੰ ਯੂਨੈਨਿਮਸਲੀ ਅਪਰੂਵ ਕੀਤਾ ਹੈ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਵਾਕਈ ਇਹ ਜਿਹੜਾ ਦਿਨ ਹੈ ਇਸ ਦੀ ਕੋਈ ਅਹਿਮੀਅਤ ਹੈ ਔਰ ਅਸੀਂ ਚੰਗਾ ਕੰਮ ਕੀਤਾ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਵੇਂ ਇੰਡੀਅਨ ਗਵਰਨਮੈਂਟ ਦੀ ਲੌਬੀ ਥਾਂ ਕੰਮ ਕਰ ਰਹੀ ਹੈ ਅਸੀਂ ਕੈਨੇਡਾ ਦੇ ਵਿੱਚ ਦੇਖਿਆ ਜੀ ਕਿ ਕਿਵੇਂ ਨਵੰਬਰ ਦੇ ਮਹੀਨੇ ਜਦੋਂ ਅਜੇ ਜਿਹੜੇ ਕੈਨੇਡਾ ਦੇ ਹੁਣ ਪ੍ਰਾਈਮ ਮਿਨਿਸਟਰ ਨੇ ਉਹ ਲੀਡਰ ਸੀ ਲਿਬਰਲ ਪਾਰਟੀ ਦੇ ਪ੍ਰਾਈਮ ਮਿਨਿਸਟਰ ਨਹੀਂ ਸੀ ਬਣੇ ਜਸਟਿਨ ਟਰੂਡੋ ਤੇ ਨਵੰਬਰ 84 ਦੇ ਉੱਤੇ ਬੜੀ ਜ਼ਬਰਦਸਤ ਸਟੇਟਮੈਂਟ ਉਹਨਾਂ ਦੀ ਸੀ ਪਿਛਲੇ ਵਰ੍ਹਿਆਂ 'ਚ ਤੇ ਹੁਣ ਜਦੋਂ ਦਾ ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਜਿਹੜਾ ਹੈ ਉਹ ਡਿਸਕ੍ਰੈਡਿਟ ਕੀਤਾ ਸਿੱਖ ਮਿਲੀਟੈਂਸੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਇਸ ਸਾਲ ਜਿਹੜਾ ਹੈ ਲਿਬਰਲ ਪਾਰਟੀ ਦੇ ਬਿਹਾਫ ਤੇ ਨਾ ਹੀ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰੀਅਲ ਲੈਵਲ ਤੇ ਲਿਬਰਲ ਪਾਰਟੀ ਦਾ ਔਰ ਨਾ ਹੀ ਈਵਨ ontario ਜਿਹੜੀ ਲੈਜਿਸਲੇਟਿਵ ਕਾਉਂਸਲ ਹੈ ਜਿਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਭਾਵੇਂ ਪਾਰਟ ਹੈ ਪਰ ਜਦੋਂ ontario ਸਟੇਟ ਅਸੈਂਬਲੀ ਨੇ ਜਿਹੜਾ ਇਸ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕੀਤਾ ਸੀ ਤਾਂ ਇਸੇ ਕੰਜ਼ਰਵੇਟਿਵ ਪਾਰਟੀ ਨੇ ਸਪੋਰਟ ਕੀਤਾ ਸੀ ਔਰ ਇਹ ਟੁਗੇਦਰ ਸੀ ਲਿਬਰਲ ਐਨਡੀਪੀ ਔਰ ਕੰਜ਼ਰਵੇਟਿਵ ਔਰ ਇਸ ਵਾਰ ਈਵਨ ਕੰਜ਼ਰਵੇਟਿਵ ਪਾਰਟੀ ਦੇ ਪ੍ਰੀਮੀਅਰ ਦੀ ਵੀ ਕੋਈ ਸਟੇਟਮੈਂਟ ਨਹੀਂ ਆਈ ਲਿਬਰਲ ਪਾਰਟੀ ਦੀ ਵੀ ਨਹੀਂ ਆਈ ਜੀ ਇਸ ਦਾ ਕੈਨੇਡਾ ਦੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਨੋਟਿਸ ਵੀ ਲਿਆ ਪਰ ਮੈਂ ਸਮਝਦਾ ਵੀ ਇਹ ਕਾਊਂਟਰ ਲੌਬੀ ਦਾ ਨਤੀਜਾ ਹੈ ਕਿਉਂਕਿ ਜਦੋਂ ਅਸੀਂ ਆਪ ਸੌ ਜਾਂਦੇ ਤੇ ਦੁਸ਼ਮਣ ਤਾਂ ਉਹਨਾਂ ਨੇ ਇਸ ਵਾਰ ਪੂਰਾ ਕੈਨੇਡਾ ਦੇ ਵਿੱਚ ਆਪਣਾ ਇੰਨਾ ਪੈਸਾ ਆਰਐਸਐਸ ਰਾਹੀਂ ਔਰ ਦੂਸਰਾ ਇਹਨਾਂ ਇਲੈਕਸ਼ਨਸ ਦੇ ਵਿੱਚ ਝੋਂਕਿਆ ਔਰ ਇਹੀ ਜਿਹੜਾ ਇੱਥੇ ਵੀ ਰਿਪੀਟ ਹੋ ਰਿਹਾ ਹੁਣ ਜਿਹਨੂੰ ਸਮੋਸਾ ਕਾਕਸ ਕਹਿੰਦੇ ਨੇ ਯੂਐਸ ਕਾਂਗਰਸ ਦੇ ਵਿੱਚ ਜਿਹੜੇ 4 ਭਾਰਤੀ ਮੂਲ ਦੇ ਨੇ ਉਹ ਚਾਰੋਂ ਹੀ ਦੁਬਾਰਾ ਇਲੈਕਟ ਹੋਏ ਨੇ ਬੇਸ਼ੱਕ ਕੋਈ ਉਹਨਾਂ ਦੀ ਗਿਣਤੀ ਵਧੀ ਨਹੀਂ ਹੈ ਤੇ ਉਹਨਾਂ ਚੋਂ ਇੱਕ ਜਿਹੜੀ ਲਾਅ ਮੇਕਰ ਇਧਰੋਂ ਸ਼ਾਇਦ ਮਿਸ਼ੀਗਨ ਜਾਂ ਕੀ ਹੈ ਉਹ ਪੂਰੀ ਰਾਈਟ ਵਿੰਗਰ ਐਡਵੋਕੇਸੀ ਕਰ ਰਹੀ ਹੈ ਕਿ ਜੀ ਕਨਵਰਸ਼ਨ ਦੇ ਖਿਲਾਫ ਲਾਅ ਬਿਲਕੁਲ ਠੀਕ ਹੈ ਔਰ ਦੂਜਾ ਇੰਡੀਅਨ ਹਵਾਲੇ ਨਾਲ ਸੋ ਅਸੀਂ ਰੌਲਾ ਜ਼ਿਆਦਾ ਪਾਇਆ ਕਈ ਥਾਵਾਂ ਤੇ ਜਾਂ ਕਈ ਮੌਕਿਆਂ ਤੇ ਪਰ ਅਸੀਂ ਜਿਨ੍ਹਾਂ ਨੇ ਕੰਮ ਕੀਤਾ ਸੁਰਨਜੀਤ ਸਿੰਘ ਖਾਲਸਾ ਨੇ ਸਿੰਗਲ ਹੈਂਡਡਲੀ ਇਸ ਦੇ ਉੱਤੇ ਕੰਮ ਕੀਤਾ ਪਰ ਜੇ ਤੁਸੀਂ ਨਾਲ ਨਹੀਂ ਖਲੋਵੋਗੇ ਜਾਂ ਤੁਸੀਂ ਬਰਾਬਰ ਇੱਕ ਕੰਸਿਸਟੈਂਟ ਸਾਡੀ ਨੀਤੀ ਨਹੀਂ ਹੋਏਗੀ ਤੇ ਨਤੀਜੇ ਦੇ ਤੌਰ ਤੇ ਪੋਲੀਟੀਸ਼ੀਅਨ ਨੇ ਉਹ ਇੱਥੇ ਵੀ ਹੋਈ ਨੇ ਉੱਥੇ ਵੀ ਹੋਈ ਨੇ ਉਹਨਾਂ ਨੂੰ ਵੋਟਾਂ ਚਾਹੀਦੀਆਂ ਨੇ ਉਹਨਾਂ ਨੂੰ ਪੈਸੇ ਚਾਹੀਦੇ ਨੇ ਔਰ ਨੈਗੇਸ਼ਨ ਕੋਈ ਨਹੀਂ ਚਾਹੁੰਦਾ ਸੋ ਜਸਟਿਨ ਟਰੂਡੋ ਦੇ ਖਿਲਾਫ ਜਿਵੇਂ ਇੰਡੀਅਨ ਮੀਡੀਆ ਨੇ ਔਰ ਉਹਨਾਂ ਦੇ ਰਾਹੀਂ ਫਿਰ ਇੰਟਰਨੈਸ਼ਨਲੀ ਵੀ ਉਹਨਾਂ ਨੇ ਕੈਨੇਡਾ ਦੇ ਵਿੱਚ ਕੰਜ਼ਰਵੇਟਿਵਸ ਨਾਲ ਮਿਲ ਕੇ ਜਿਵੇਂ ਇੱਕ ਨੈਗੇਟਿਵ ਵੇਵ ਚਲਾਈ ਉਹਨੂੰ ਜਿਹੜਾ ਉਤਰਾ ਦਿੱਤਾ ਨਤੀਜੇ ਦੇ ਤੌਰ ਤੇ ਇਸ ਵਾਰ ਨਵੰਬਰ ਦੇ ਇਸ ਹਫਤੇ 'ਚ ਕੋਈ ਲਿਬਰਲ ਪਾਰਟੀ ਦੀ ਸਟੇਟਮੈਂਟ ਨਹੀਂ ਆਈ ਐਨਡੀਪੀ ਦੇ ਜਗਮੀਤ ਸਿੰਘ ਨੇ ਦਿੱਤੀ ਹੈ ਕਾਫੀ ਮਜ਼ਬੂਤ ਸਟੇਟਮੈਂਟ ਸੋ ਮੈਂ ਜ਼ਰੂਰ ਗੁਜ਼ਾਰਿਸ਼ ਕਰਾਂਗਾ ਕਿ ਵੀ ਜਿਹੜੇ ਵੀ ਵੀਰ ਭੈਣਾਂ ਪਹੁੰਚ ਸਕਦੇ ਨੇ ਉਹ ਜ਼ਰੂਰ ਪਹੁੰਚਣ ਜੀ ਡਾਕਟਰ ਸਾਹਿਬ ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਹਿੰਦੇ ਇਸ਼ੂ ਅਸੀਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।